अस्सलाम वालेकुम, सत श्री अकाल जी। उम्मीद करना कि ਸਾਰੇ ਠੀਕ ਹੋਵੋਗੇ। ਅੱਛਾ ਜੀ, ਇੱਕ ਹੋਰ ਸਟੂਡੈਂਟ ਪਾਸ ਹੋਏ ਨੇ। ਅਲੀ ਨੁਮਾਨ ਭਾਈ ਨੇ ਬਲੋਨੀਆ ਤੋਂ ਇਹਨਾਂ ਇੱਕ ਗਲਤੀ ਨਾਲ ਆਪਣੀ ਥਿਊਰੀ ਪਾਸ ਕੀਤੀ ਹੈ ਜੀ। ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ। ਤੇ ਦੂਸਰੀ ਇੱਕ ਚੀਜ਼ ਦੱਸਣੀ ਹੈ ਕਿ ਮੈਨੂੰ ਤਕਰੀਬਨ ਰੋਜ਼ਾਨਾ ਦੇ 3 ਜਾਂ 4 ਸਕੇਦੇ ਜਾਂ ਚਲੋ ਕਦੀ ਇੱਕ ਹੋ ਗਿਆ ਜਾਂ ਕੋਈ ਦਿਨ ਮਿਸ ਵੀ ਹੋ ਜਾਂਦਾ, ਨਹੀਂ ਸਕੇਦਾ ਮੈਨੂੰ ਹੁੰਦਾ। ਮਤਲਬ ਜਿਹੜੇ ਸਟੂਡੈਂਟ ਪਾਸ ਹੁੰਦੇ ਨੇ ਰੋਜ਼ਾਨਾ ਦੇ ਮੈਨੂੰ 3 2 4 ਇਸ ਤਰ੍ਹਾਂ ਮੈਨੂੰ ਸਕੇਦੇ ਸਟੂਡੈਂਟ ਸੈਂਡ ਪੇ ਕਰਦੇ ਨੇ। ਤੇ ਹੁਣ ਜਿਤਨੇ ਵੀ ਸਕੇਦੇ ਤੁਸੀਂ ਵੇਖ ਰਹੇ ਹੋ ਇਸ ਟਾਈਮ ਮੇਰੇ ਕੋਲ 50 ਪਲੱਸ ਸਕੇਦੇ ਪਏ ਨੇ ਜਿਹੜੇ ਮੈਂ ਅਪਲੋਡ ਕਰਨੇ ਨੇ। ਠੀਕ ਹੈ, ਟਾਈਮ ਹੀ ਨਹੀਂ ਮਿਲ ਰਿਹਾ ਕਿਉਂਕਿ ਇੱਕ ਸਕੇਦਾ ਅਪਲੋਡ ਕਰਨੇ ਟਾਈਮ ਮਿਲਦਾ। ਅਗਰ ਟਾਈਮ ਮਿਲੇ ਤਾਂ ਮੈਂ ਰੋਜ਼ਾਨਾ ਦੇ 2 ਵੀ ਅਪਲੋਡ ਕਰ ਦੇਵਾਂ। ਹੁਣ ਮੇਨ ਮੈਂ ਦੱਸਣਾ ਚੀਜ਼ ਇਹ ਚਾਹੁੰਦਾ ਕਿ ਹੁਣ ਜਿੰਨੇ ਵੀ ਸਟੂਡੈਂਟ ਪਾਸ ਪੇ ਕਰਦੇ ਨੇ ਉਹ ਇੱਥੋਂ ਹੀ ਪੜ੍ਹ ਕੇ ਕਰਦੇ ਨੇ ਪਏ। ਕੋਈ ਸਟੂਡੈਂਟ ਜੀ ਸੋਚਦੇ ਨੇ ਕਿ ਸ਼ਾਇਦ ਅਸਾਂ ਬੁੱਕ ਲੈਣੀ ਹੈ ਤਾਂ ਸਾਨੂੰ ਸਮਝ ਆਵੇਗੀ ਜਾਂ ਤਾਂ ਸਾਡਾ ਕੋਰਸ ਪੂਰਾ ਹੋਣਾ ਹੈ ਜਾਂ ਸਾਨੂੰ ਆਨਲਾਈਨ ਪੜ੍ਹਨਾ ਪੈਣਾ ਟੀਚਰ ਦੇ ਕੋਲ ਜਾ ਕੇ। ਬਈ ਸਾਰਾ ਕੁਝ YouTube ਦੇ ਉੱਤੇ ਮੌਜੂਦ ਹੈ ਔਰ ਸਾਰਾ ਫ੍ਰੀ ਹੈ। ਹਾਂ, ਇਸ ਦੇ ਬਾਵਜੂਦ ਵੀ ਅਗਰ ਤੁਸੀਂ ਕਿਸੇ ਨੂੰ ਫੀਸ ਦੇਣਾ ਚਾਹੁੰਦੇ ਹੋ ਤੁਹਾਡੀ ਮਰਜ਼ੀ ਹੈ, ਜਾਂ ਤੁਸੀਂ ਸਪੈਸ਼ਲ ਤਿਆਰ ਹੋ ਕੇ ਅਗਲੇ ਬੰਦੇ ਦੇ ਹਿਸਾਬ ਨਾਲ ਤੁਸੀਂ ਟਾਈਮ ਕੱਢਣਾ ਚਾਹੁੰਦੇ ਹੋ, ਉਹ ਵੀ ਤੁਹਾਡੀ ਮਰਜ਼ੀ ਹੈ। ਬਜਾਏ ਇਸ ਦੇ ਕਿ ਤੁਸੀਂ ਜਿਸ ਟਾਈਮ ਤੁਸੀਂ ਫ੍ਰੀ ਹੋਵੋ, ਜਿਸ ਟਾਈਮ ਤੁਹਾਡਾ ਦਿਲ ਕਰੇ ਉਸ ਟਾਈਮ YouTube ਤੇ ਤੁਸੀਂ ਪੜ੍ਹ ਲਓ, ਇਹ ਸੌਖਾ ਹੈ। ਜਾਂ ਕਿਸੇ ਦੂਸਰੇ ਦੇ ਹਿਸਾਬ ਨਾਲ ਤਿਆਰ ਹੋਣਾ, ਉੱਥੇ ਜਾਣਾ, ਉਹਦੇ ਹਿਸਾਬ ਨਾਲ ਟਾਈਮ ਕੱਢਣਾ, ਕਿ ਉਹ ਸੌਖਾ ਹੈ ਤੇ ਨਾਲ ਫੀਸ ਵੀ ਦੇਣੀ ਜੇ। ਠੀਕ ਹੈ, ਮੇਨ ਚੀਜ਼ ਤੇ ਪਾਸ ਕਰਨਾ। ਔਰ ਕੋਈ ਵੀ ਜਿੰਨੇ ਵੀ ਆਨਲਾਈਨ ਪੜ੍ਹਾਉਂਦੇ ਨੇ, ਚਲੋ ਮੈਂ ਕਿਸੇ ਨੂੰ ਚੈਲੰਜ ਨਹੀਂ ਕਰਦਾ ਤੇ ਨਾ ਹੀ ਮੇਰੀ ਮਤਲਬ ਕੋਈ ਐਸੀ ਆਦਤ ਹੈ ਤੇ ਨਾ ਹੀ ਮੇਰਾ ਕੋਈ ਤਲਕ ਹੈ, ਕਿਉਂਕਿ ਮੈਂ ਉਹਨਾਂ ਨਾਲ ਮੁਕਾਬਲਾ ਇਸ ਤੋਂ ਫੇਰ ਕਰਾਂ ਜੇ ਮੈਂ ਲਾਈਵ ਕਲਾਸਾਂ ਲੈਂਦਾ ਹੋਵਾਂ। ਤੇ ਚੀਜ਼ ਗੱਲ ਮੈਂ ਇਹ ਕਰ ਰਿਹਾ ਕਿ ਜਿੰਨੇ ਵੀ ਹੁਣ ਪੜ੍ਹਾ ਰਹੇ ਨੇ ਮੇਰੇ ਹਾਲ ਕੋਈ ਘੱਟ ਐਸੇ ਟੀਚਰ ਨੇ ਜਿਨ੍ਹਾਂ ਦੇ ਰੋਜ਼ਾਨਾ ਦਾ ਇੱਕ ਵੀ ਸਟੂਡੈਂਟ ਪਾਸ ਪਿਆ ਹੁੰਦਾ ਹੋਵੇ। ਤੇ ਹੁਣ ਤੁਸੀਂ ਖੁਦ ਵੇਖ ਲਓ ਕਿ YouTube ਤੋਂ ਪੜ੍ਹ ਕੇ ਆਪੇ ਕਮੈਂਟ ਚੈੱਕ ਕਰ ਲਿਆ ਜੇ। ਰੋਜ਼ਾਨਾ ਦੇ 3 4 2 3 4 5 ਕਮੈਂਟ ਐਸੇ ਹੁੰਦੇ ਨੇ ਕਿ ਜਿਹੜੇ ਸਰ ਜੀ ਅਸੀਂ ਥਿਊਰੀ ਪਾਸ ਕਰ ਲਈ। ਠੀਕ ਹੈ, ਅਗਰ ਇਹ ਹਿਸਾਬ ਨਾਲ ਰੋਜ਼ਾਨਾ ਦਾ ਇੱਕ ਵੀ ਲਾਇਆ ਜਾਏ ਸਟੂਡੈਂਟ, ਚਲੋ ਇੱਕ ਤੋਂ ਜ਼ਿਆਦਾ ਹੁੰਦੇ ਨੇ, ਮੈਂ ਵੈਸੇ ਇੱਕ ਗੱਲ ਕਰ ਰਿਹਾ, ਤੇ ਮਹੀਨੇ ਵਿੱਚ 30 ਸਟੂਡੈਂਟ ਪਾਸ ਹੋਣਾ ਥੋੜੀ ਗੱਲ ਨਹੀਂ। ਠੀਕ ਹੈ, ਤੇ ਉਹ ਸਾਰੇ ਇੱਥੋਂ ਪੜ੍ਹ ਕੇ ਕਰਦੇ ਨੇ ਪਏ। चलो जी, उम्मीद है कि ਜਿਹੜੀ मैं चीज़ समझाना चाहना है समझ आ गई ਹੋਵੇਗੀ ਕਿ ਕੋਰਸ ਹੈ ये पूरे ਦਾ पूरा ਅਪਲੋਡ ਹੈ ਔਰ ਸਾਰਾ ਤੁਸੀਂ ਫ੍ਰੀ ਇੱਥੋਂ ਕਰ ਸਕਦੇ ਹੋ। ਐਪਲੀਕੇਸ਼ਨ ਵੈਬ ਤੇ ਮੈਂ ਕਿਉਂ ਆਖਣਾ, ਕਿਉਂਕਿ ਜਿਹੜਾ ਮੈਂ ਕੋਰਸ ਅਪਲੋਡ ਕੀਤੇ ਹੈ ਉਹ ਐਪਲੀਕੇਸ਼ਨ ਵੈਬ ਤੋਂ ਕੀਤੇ ਹੈ ਟ੍ਰਾਂਸਲੇਸ਼ਨ ਕਰਕੇ। ਤੇ ਜੇ ਤੁਸੀਂ ਕਿਸੇ ਹੋਰ ਵੀ ਐਪਲੀਕੇਸ਼ਨ ਠੀਕ ਨੇ, ਮੇਰੀਆਂ ਤਾਂ ਉਹ ਨਹੀਂ ਸਹੀ, ਉੱਥੋਂ ਵੀ ਸ਼ਾਇਦ ਹੋ ਸਕਦਾ ਪੜ੍ਹਦੇ ਹੋਣ ਸਟੂਡੈਂਟ, ਕਾਫੀ ਪੜ੍ਹਦੇ ਨੇ, ਕਿਉਂਕਿ ਮੈਂ ਅੱਜ ਤੱਕ ਦੂਸਰੀ ਐਪਲੀਕੇਸ਼ਨ ਚੈੱਕ ਹੀ ਨਹੀਂ ਕੀਤੀ ਵੀ ਕੋਈ ਕਿਸ ਤਰ੍ਹਾਂ ਦੀ ਹੈ, ਕੀ ਉਹਦਾ ਮਤਲਬ ਉਹਦਾ ਤਰੀਕਾਕਾਰ ਹੈ। ਠੀਕ ਹੈ, ਐਪਲੀਕੇਸ਼ਨ ਵੈਬ ਤੇ ਇਸ ਤੋਂ ਦੱਸਣਾ ਕਿ ਤੁਸੀਂ ਇਹਦੇ ਤੋਂ ਪੜ੍ਹੋਗੇ ਤੇ ਵੀਡੀਓ ਦੇ ਹਿਸਾਬ ਨਾਲ ਤੁਹਾਨੂੰ ਸਹੀ ਸਮਝ ਲੱਗੇਗੀ। ਪੇਜ ਨੰਬਰ ਸਵਾਲ ਉਹ ਇਹਦੇ ਮੁਤਾਬਕ ਆਉਣਗੇ। ਤੇ ਜੇ ਤੁਸੀਂ ਕੋਈ ਹੋਰ ਐਪਲੀਕੇਸ਼ਨ ਪੜ੍ਹਦੇ ਹੋ, ਡਾਊਨਲੋਡ ਕਰਦੇ ਹੋ, ਉਹਦੇ ਤੇ ਹੋ ਸਕਦਾ ਕੋਈ ਪੇਜ ਨੰਬਰ ਹੋਰ ਹੋਵੇ, ਸਵਾਲ ਨੰਬਰ ਹੋਰ ਹੋਣ, ਤੁਹਾਨੂੰ ਸਮਝ ਨਾ ਆਵੇ। ਇਸ ਤੋਂ ਮੈਂ ਆਖਣਾ ਕਿ ਐਪਲੀਕੇਸ਼ਨ ਵੈਬ ਤੇ ਠੀਕ ਹੈ ਉਹ ਡਾਊਨਲੋਡ ਕਰਿਆ ਕਰੋ ਜਾਂ ਆਨਲਾਈਨ ਪੜ੍ਹਿਆ ਕਰੋ। ਠੀਕ ਹੈ, ਬਾਕੀ ਅਗਰ ਤੁਸੀਂ ਬਿਹਤਰ ਜਾਣਦੇ ਹੋ ਕਿਸੇ ਹੋਰ ਐਪਲੀਕੇਸ਼ਨ ਕੀਤੀ ਹੈ, ਉਹਨੂੰ ਉਹਦੀ ਸਮਝ ਆਉਂਦੀ ਤੇ ਉਹ ਵੀ ਠੀਕ ਹੈ, ਕਿਉਂਕਿ ਮੇਰੀ ਐਪਲੀਕੇਸ਼ਨ ਨਹੀਂ ਹੈ। ਕਾਫੀ ਸਟੂਡੈਂਟ ਮੈਸੇਜ ਕਰਦੇ ਨੇ ਕਿ ਸਰ ਜੀ ਤੁਹਾਡੀ ਐਪਲੀਕੇਸ਼ਨ ਵੈਬ ਤੇ, ਮੇਰੀ ਨਹੀਂ ਹੈ। ਠੀਕ ਹੈ, ਉਹ ਮੈਂ ਵੀ ਇਸ ਤਰ੍ਹਾਂ ਨੈਟ ਤੋਂ ਲਈ ਹੈ, ਜਿਸ ਤਰ੍ਹਾਂ ਜਿੰਨੀ ਤੁਹਾਡੇ ਕੋਲ ਜਿੰਨੀ ਤੁਹਾਡੀ ਉਨੀ ਮੇਰੀ ਹੈ। ਸਿਰਫ ਇਹ ਕਿ ਮੈਂ ਕੋਰਸ ਉਹਦੇ ਤੋਂ ਵੇਖ ਕੇ ਅਪਲੋਡ ਕੀਤੇ ਆ ਉਹਦੇ ਮੁਤਾਬਕ। ਠੀਕ ਹੈ ਜੀ, ਚਲੋ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਹੈ ਤੇ ਇਸਕੇ ਦਾ ਵੇਖ ਲਈਏ। ਪਹਿਲਾ ਸਵਾਲ ਜੀ, ਨਿਸ਼ਾਨ ਆ ਗਿਆ ਬ੍ਰੇਕ ਵਾਲਾ। ਇਹ ਵੀ ਚਲਦੀ ਹੋਈ ਗੱਡੀ ਦਾ ਆਨ ਨਹੀਂ ਹੋਣਾ ਚਾਹੀਦਾ। ਅਗਰ ਇਹ ਆਨ ਹੋਵੇ, ਸਪੀਅਰ ਰੋਸੋ ਕਲਰ ਦਾ ਹੁੰਦਾ ਹੈ, ਅਗਰ ਇਹ ਆਨ ਹੋ ਜਾਏ ਤੇ ਇਹਦਾ ਮਤਲਬ ਹੈ ਕਿ ਜਿਹੜੀ ਬ੍ਰੇਕਾਂ ਗੱਡੀ ਦਾ ਬ੍ਰੇਕਿੰਗ ਸਿਸਟਮ ਹੈ ਉਹਦੇ ਵਿੱਚ ਪ੍ਰੋਬਲਮ ਆ ਗਈ ਹੈ। ਠੀਕ ਹੈ, una spiga di colore rosso ਕਹਿੰਦਾ ਸਪੀਅਰ ਲਾਲ ਕਲਰ ਦਾ contrassegnato dal simbolo di figura ਤੇ ਨਿਸ਼ਾਨਦੇਹੀ ਕਰਦਾ ਹੈ। se accesa durante la marcia, ਅਗਰ ਚਲਦਿਆਂ ਹੋਇਆ ਆਨ ਹੋ ਗਿਆ, può segnalare ਵੀ ਇਹ ਦੱਸ ਰਿਹਾ lo scarso livello del liquido, ਕੋਈ ਲਿਕਵਿਡ ਦਾ ਲੈਵਲ ਸਕਰਸ ਹੋ ਗਿਆ, ਥੋੜਾ ਹੋ ਗਿਆ। ਇਡਰਾਉਲਿਕ ਦੇ ਫਰੇਨੀ ਜਿਹੜਾ ਬ੍ਰੇਕਾਂ ਦਾ ਹਾਈਡ੍ਰੋਲਿਕ ਹੈ ਉਹਦੇ ਲਿਕਵਿਡ ਦਾ ਲੈਵਲ ਹੈ ਥੋੜਾ ਹੋ ਗਿਆ, ਘਟ ਗਿਆ। ਫੇਰੋ ਦੂਸਰਾ, nelle operazioni di primo soccorso ਕਹਿੰਦਾ ਫਸਟ ਏਡ ਦੇ ਦੌਰਾਨ bisogna evitare, ਕਹਿੰਦਾ ਬਚਣਾ ਹੈ ਕਿ al ferito vengano praticati interventi sbagliati, ਮਤਲਬ ਜ਼ਖਮੀ ਹੈ ਉਹਨੂੰ ਕੋਈ ਗਲਤ ਪ੍ਰੈਕਟੀਕਲ ਨਹੀਂ ਕਰਨਾ, ਉਹਦੇ ਨਾਲ ਉਹ ਦਨੋਜ਼ੀ ਜਾਂ ਜਿਹੜਾ ਨੁਕਸਾਨ ਦਿਓ, ਮਤਲਬ ਸੜਕ ਦੇ ਉੱਤੇ ਕੋਈ ਜ਼ਖਮੀ ਹੈ
ਉਹ ਕੋਈ ਐਸਾ ਕੰਮ ਨਹੀਂ ਕਰਨਾ ਕਿ ਜਿਹਦੇ ਨਾਲ ਉਹਨੂੰ ਮਜ਼ੀਦ ਕੋਈ ਹੋਰ ਨੁਕਸਾਨ ਹੋ ਜਾਏ। ਠੀਕ ਹੈ ਵੇਰੋ। ਅੱਛਾ ਜੀ, ਇਹ ਜਿਹੜਾ ਦੂਸਰਾ ਸਵਾਲ ਹੈ ਇਹ ਕੱਲ ਜਿਹੜਾ ਸਕੇਦਾ ਅਪਲੋਡ ਕੀਤਾ ਸੀ ਉਹਦੇ ਵਿੱਚ ਵੀ ਆਇਆ ਸੀ। ਤੀਸਰਾ, ਲੋ sovraccarico del veicolo, ਕਹਿੰਦਾ ਜਿਹੜਾ ਗੱਡੀ ਦੀ ਓਵਰਲੋਡਿੰਗ ਹੁੰਦੀ, ਜਿਹੜਾ ਜ਼ਿਆਦਾ ਵਜ਼ਨ ਰੱਖ ਦਈਦਾ, può rendere inefficienti, ਕਹਿੰਦਾ ਇਨਐਫੀਸ਼ੀਐਂਟ ਕਰ ਸਕਦਾ, ਨਕਾਰਾ ਕਰ ਸਕਦਾ ਲੀ ਅਮੋਰਟੀਜ਼ਾਟੋਰੀ, ਜਿਹੜੇ ਗੱਡੀ ਦੇ ਸ਼ੌਕਰ ਹੁੰਦੇ ਨੇ ਉਹਨਾਂ ਨੂੰ। ਵੇਰੋ ਜੀ, ਅਗਰ ਗੱਡੀ ਉੱਤੇ ਵਜ਼ਨ ਜ਼ਿਆਦਾ ਰੱਖ ਛੜਿਆ, ਜਿਹੜੇ ਸ਼ੌਕਰ ਨੇ ਅਮੋਰਟੀਜ਼ਾਟੋਰੀ ਨੇ, ਉਹਨਾਂ ਦੀ ਕਪੈਸਿਟੀ ਤੋਂ ਜ਼ਿਆਦਾ ਹੋਵੇ ਤੇ ਉਹ ਕੰਮ ਕਰਨਾ ਛੱਡ ਜਾਣਦੇ, ਇਨਐਫੀਸ਼ੀਐਂਟੀ ਹੋ ਜਾਣਦੇ। ਠੀਕ ਹੈ ਵੇਰੋ। 4 ਨੰਬਰ ਜੀ, ਸਕੂਲ ਦਾ ਨਿਸ਼ਾਨ ਆ ਗਿਆ। Il segnale raffigurato indica ਨਿਸ਼ਾਨ ਦੱਸ ਰਿਹਾ la fine di un viale riservato, ਕਹਿੰਦਾ ਉਹ ਰਿਜ਼ਰਵ ਰਸਤਾ ਖਤਮ ਹੋ ਗਿਆ ਆਈ ਬੰਬੀਨੀ, ਜਿਹੜਾ ਬੱਚਿਆਂ ਵਾਸਤੇ ਸੀ। ਫਾਲਸੋ ਜੀ। 5 ਨੰਬਰ, ਸਿਰ ਤੇ ਤੁਰਨ ਲਾਤੇ ਉੱਤੇ ਦਿਵੇ ਤੋਂ ਨਿਸ਼ਾਨ ਲੱਗਿਆ, ਮਤਲਬ 7 ਟਨ ਤੋਂ ਜਿਹੜੀ ਵੱਡੀ ਗੱਡੀ ਉਹ ਇੱਥੇ ਨਹੀਂ ਚੱਲ ਸਕਦੀ, ਵਜ਼ਨ ਦੀ ਗੱਲ ਕਰ ਰਿਹਾ। Il segnale raffigurato, ਇਹ ਨਿਸ਼ਾਨ ਦਿਖਾਇਆ ਗਿਆ vieta il transito, ਚੱਲਣੇ ਤੋਂ ਮਨਾ ਕਰਦਾ ਹੈ ai veicoli, ਉਹਨਾਂ ਗੱਡੀਆਂ ਨੂੰ ਦੀ lunghezza superiore a 7 metri, ਜਿਨ੍ਹਾਂ ਦੀ ਲੰਬਾਈ 7 ਮੀਟਰ ਤੋਂ ਵੱਧ ਹੈ। ਫਾਲਸੋ ਜੀ, ਇਹ ਲੰਬਾਈ ਦੀ ਗੱਲ ਨਹੀਂ ਕਰ ਰਿਹਾ। 6 ਨੰਬਰ ਜੀ, ਇਜ਼ੋਲਾ ਦੀ ਟ੍ਰੈਫਿਕੋ ਆ ਗਿਆ ਤੇ ਇਹਦੇ ਉੱਤੇ ਨਾ ਅਸੀਂ ਚੱਲ ਸਕਦੇ ਹਾਂ ਨਾ ਰੁਕ ਸਕਦੇ ਹਾਂ। ਇਜ਼ੋਲਾ ਦੀ ਟ੍ਰੈਫਿਕੋ ਇਨ ਫਿਗੂਰਾ, ਕਹਿੰਦਾ ਤਸਵੀਰ ਵਿੱਚ ਇਜ਼ੋਲਾ ਦੀ ਟ੍ਰੈਫਿਕੋ ਹੈ, ਇੰਡੀਕਾ ਤੇ ਦੱਸ ਰਿਹਾ una parte della strada, ਵੀ ਇਹ ਸੜਕ ਦਾ ਹਿੱਸਾ ਹੈ, su cui non si può circolare, ਵੀ ਇੱਥੇ ਤੁਸੀਂ ਨਹੀਂ ਚੱਲ ਸਕਦੇ। ਵੇਰੋ ਜੀ, ਨਹੀਂ ਚੱਲ ਸਕਦੇ। 7 ਨੰਬਰ ਜੀ, il pannello integrativo rappresentato in figura B, ਕਹਿੰਦਾ ਜਿਹੜੀ B ਪਨੇਲੋ ਹੈ, ਟਾਈਮ ਵਾਲੀ ਪਨੇਲੋ ਜਿਹੜੇ ਨਿਸ਼ਾਨ ਦੇ ਥੱਲੇ ਲੱਗੀ ਹੋਵੇ ਦੀ ਮਤਲਬ ਇਹ ਇਸ ਟਾਈਮ ਵਿੱਚ ਵੈਲਿਡ ਲਾਗੂ ਹੈ। ਇੰਡੀਕਾ ਕਹਿੰਦੇ ਦੱਸ ਰਹੀ ਹੈ le fasce orarie, ਕਹਿੰਦੇ orarie ਦੱਸ ਰਹੀ ਹੈ, ਟਾਈਮ ਦੱਸ ਰਹੀ ਹੈ, le quali si circola le targhe alterne, ਜਿਹਦੇ ਕਹਿੰਦੇ ਤਾਰਗੇ ਅਲਟਰਨੇ ਚੱਲਣਗੇ। ਫਾਲਤੂ ਜਿਹੜਾ ਤਾਰਗਿਆਂ ਨਾਲ ਕੋਈ ਤਲਕ ਨਹੀਂ, ਇਹ ਸਿਰਫ ਟਾਈਮ ਦੱਸਦੀ ਹੈ। 8 ਨੰਬਰ ਜੀ, ਕਰੇ ਜਾਤੇ ਤੋਂ ਨਜ਼ਰ ਆ ਰਹੇ ਨੇ, 2 ਕਰੇ ਜਾਤੇ ਨੇ, ਠੀਕ ਹੈ, ਸੇਪਾਰਾਤੇ ਨੇ। ਸੁਸਤਰਾਦਾ ਦੂਏ ਕਰੇ ਜਾਤੇ ਸੇਪਾਰਾਤੇ, ਕਹਿੰਦਾ ਸੜਕ ਤੇ 2 ਕਰੇ ਜਾਤੇ ਨੇ, ਅਲੱਗ ਨੇ। come in figura, ਜਿਸ ਤਰ੍ਹਾਂ ਤਸਵੀਰ ਦੇ ਵਿੱਚ i veicoli che percorrono un 200, ਕਹਿੰਦਾ ਜਿਹੜੀ ਗੱਡੀਆਂ 200 ਤੇ ਚੱਲ ਰਹੀਆਂ ਨੇ, devono tenersi vicino, ਉਹ ਨਜ਼ਦੀਕ ਰਹਿਣ al margine sinistro della carreggiata, carreggiata ਦੇ ਖੱਬੇ ਕਿਨਾਰੇ ਦੇ। ਫਾਲਸੋ ਜੀ। 9 ਨੰਬਰ, durante la fermata, ਕਹਿੰਦਾ ਫਰਮਾਤੇ ਦੌਰਾਨ il conducente, ਡਰਾਈਵਰ ਜਿਹੜਾ deve sempre adottare, ਉਹ ਹਮੇਸ਼ਾ ਅਪਣਾਵੇ le opportune cautele, ਮਤਲਬ ਇਹਤਿਆਤ ਅਪਣਾਵੇ, ਇਹਤਿਆਤ ਕਰੇ, ਸਾਵਧਾਨੀ ਵਰਤੇ ਆਤੇ ad evitare incidenti, ਐਕਸੀਡੈਂਟ ਤੋਂ ਬਚਣੇ ਦੇ ਵਾਸਤੇ। ਵੇਰੋ। 10 ਨੰਬਰ ਜੀ, se non si allaccia la cintura di sicurezza, ਕਹਿੰਦਾ ਅਗਰ ਤੁਸੀਂ ਬੈਲਟ ਨਹੀਂ ਬੰਨਦੇ in caso di improvvisa frenata, ਉਹ ਸੂਰਤ ਜਦੋਂ ਅਚਾਨਕ ਬ੍ਰੇਕ ਲੱਗੇ, si può essere proiettati contro il parabrezza, ਕਹਿੰਦਾ ਤੁਸੀਂ contro il parabrezza ਜਾ ਸਕਦੇ, ਮਤਲਬ ਸਕਰੀਨ ਨਾਲ ਜਾ ਕੇ ਲੱਗ ਸਕਦੇ ਹੋ। ਵੇਰੋ ਜੀ, ਅਗਰ ਅਚਾਨਕ ਬ੍ਰੇਕ ਲੱਗੇ, ਬੈਲਟ ਨਹੀਂ ਬੰਨਿਆ ਤੇ ਬੰਦਾ ਅੱਗੇ ਜਾ ਕੇ ਸਕਰੀਨ ਨੂੰ ਲੱਗ ਸਕਦਾ ਹੈ। 11 ਨੰਬਰ, se ad un infortunato della strada, ਕਹਿੰਦਾ ਜੇ ਸੜਕ ਦੇ ਉੱਤੇ ਜ਼ਖਮੀ ਹੈ, ਇਹ entrato un corpo estraneo in un occhio, ਵੀ ਅੱਖ ਦੇ ਵਿੱਚ ਕੋਈ ਚੀਜ਼ ਚਲੀ ਗਈ ਹੈ, bisogna cercare sempre, ਕਹਿੰਦਾ ਹਮੇਸ਼ਾ ਕੋਸ਼ਿਸ਼ ਕਰੋ, ਇਹ comunque di toglierlo, ਉਹਨੂੰ ਕੱਢਣੇ ਦੀ ਕੋਸ਼ਿਸ਼ ਕਰੋ। ਅਗਰ ਅੱਖ ਦੇ ਵਿੱਚ ਕੋਈ ਚੀਜ਼ ਚਲੀ ਗਈ ਹੈ ਤੇ ਉਹਨੂੰ ਕਹਿੰਦਾ ਹਮੇਸ਼ਾ ਕੱਢਣੇ ਦੀ ਕੋਸ਼ਿਸ਼ ਕਰੋ। ਫਾਲਸੋ ਜੀ, ਇਹ ਕੰਮ ਸਪੈਸ਼ਲਿਸਟ ਹੈ, ਇਹ ਕੰਮ ਆਸਾਨੀ ਕਰਨਾ। ਅੱਛਾ ਜੀ, 12 ਨੰਬਰ, il conducente di un veicolo, ਕਹਿੰਦਾ ਜਿਹੜਾ ਗੱਡੀ ਦਾ ਡਰਾਈਵਰ ਹੈ, deve essere paziente e tollerante, ਕਹਿੰਦਾ ਸਬਰ ਤੇ ਬਰਦਾਸ਼ਤ ਕਰੇ। anche in caso di rallentamento, ਕਹਿੰਦਾ ਉਹ ਸੂਰਤ ਵਿੱਚ ਵੀ ਜਦੋਂ ਰੈਲੈਂਟਾਮੈਂਟ ਹੋ ਜਾਏ, ਸਲੋ ਹੋ ਜਾਏ, della circolazione ਚੱਲਣਾ, ਮਤਲਬ ਟ੍ਰੈਫਿਕ ਦਾ ਚੱਲਣਾ, ਟ੍ਰੈਫਿਕ ਸਲੋ ਹੋ ਜਾਂਦੀ ਹੈ, ਕਹਿੰਦਾ ਉਦੋਂ ਵੀ ਸਬਰ ਤੇ ਬਰਦਾਸ਼ਤ ਕਰੇ। ਵੇਰੋ। 13 ਨੰਬਰ, ਨਿਸ਼ਾਨ ਤੁਸੀਂ ਵੇਖ ਲਿਆ ਵੀ ਟਰੱਕਾਂ ਲਾਜ਼ਮੀ ਸੱਜੇ ਮੁੜਨਾ ਹੈ, ਠੀਕ ਹੈ, ਓਬਲੀਗੋ ਇਹਨਾਂ ਦਾ ਸੱਜੇ ਮੁੜਨਾ, ਇਹਦਾ ਮਤਲਬ ਵੀ ਖੱਬੇ ਨਹੀਂ ਮੁੜ ਸਕਦੇ। il segnale raffigurato pronuncia, ਨਿਸ਼ਾਨ ਦੱਸ ਰਿਹਾ un divieto di svolta a sinistra, ਕਹਿੰਦਾ ਖੱਬੇ ਮੁੜਨਾ ਮਨਾ ਹੈ per gli autocarri, ਟਰੱਕਾਂ ਵਾਸਤੇ ਦੀ massa superiore 3,5 ਟਨ, ਜਿਨ੍ਹਾਂ ਦਾ ਵਜ਼ਨ 3.5 ਟਨ ਤੋਂ ਜ਼ਿਆਦਾ। ਵੇਰੋ ਜੀ। 14 ਨੰਬਰ, ਨਿਸ਼ਾਨ ਆ ਗਿਆ ਜਿਹੜੀ ਸਾਈਡ ਦੇ ਇਸ਼ਾਰੇ ਵੇਰ ਦੇ ਹੋਣ ਦੇ, ਤੀਰ ਜਿਹੜੇ ਵੇਰ ਦੇ ਹੋਣ ਦੇ, ਮਤਲਬ ਉਧਰ ਤੁਸੀਂ ਜਾ ਸਕਦੇ ਹੋ ਜਿੱਧਰ ਵੇਰ ਦੇ ਤੀਰ ਇਸ਼ਾਰਾ ਕਰਨ ਦੇ। ਨਹੀਂ semafori in figura, ਕਹਿੰਦਾ ਜਿਹੜੇ ਇਸ਼ਾਰੇ ਤਸਵੀਰ ਦੇ ਵਿੱਚ ਨੇ le frecce verdi accese, ਜਿਹੜੇ ਕਹਿੰਦਾ ਵੇਰ ਦੀ ਤੀਰ ਆਨ ਨੇ, indicano, ਉਹ ਦੱਸ ਰਹੇ ਨੇ, le direzioni, ਕਹਿੰਦਾ ਉਹ ਡਾਇਰੈਕਸ਼ਨ ਦੱਸ ਰਹੇ ਨੇ, verso le quali si può proseguire, ਜਿਹੜੀ ਤਰ੍ਹਾਂ ਤੁਸੀਂ ਜਾ ਸਕਦੇ ਹੋ। ਵੇਰੋ। 15 ਨੰਬਰ ਜੀ,
Quando il traffico risulta canalizzato, ਕਹਿੰਦਾ ਜਦੋਂ ਟ੍ਰੈਫਿਕ canalizzato ਹੋ ਗਈ ਮਤਲਬ ਟ੍ਰੈਫਿਕ ਦੀਆਂ ਲਾਈਨਾਂ ਲੱਗ ਗਈਆਂ ਨੇ, se è possibile, ਕਹਿੰਦਾ ਮੁਮਕਿਨ ਹੈ ਕਿ nella corsia di destra si circoli ad una velocità superiore, ਕਹਿੰਦਾ ਮੁਮਕਿਨ ਇਹ ਚੀਜ਼ ਹੋ ਸਕਦੀ ਕਿ ਸੱਜੇ ਕੁਰਸੀਏ ਦੇ ਵਿੱਚ ਜ਼ਿਆਦਾ ਸਪੀਡ ਤੇ ਤੁਸੀਂ ਚੱਲੋ ਜਾਂ ਗੱਡੀਆਂ ਚੱਲਦੀਆਂ ਪਈਆਂ ਹੋਣ, ਆ ਕੋਇਲਾ ਦੀ ਇਸ ਤਰ੍ਹਾਂ ਖੱਬੇ ਨਾਲੋਂ ਵੇਖੋ ਜੀ, ਇਹ ਵੀ ਹੋ ਸਕਦਾ ਹੈ। ਆਮ ਤੌਰ ਤੇ ਕੀ ਹੁੰਦਾ ਹੈ, ਸੱਜੇ ਕੁਰਸੀਏ ਨਾਲੋਂ ਖੱਬੇ ਕੁਰਸੀਏ ਵਿੱਚ ਟ੍ਰੈਫਿਕ ਤੇਜ਼ ਚੱਲਦੀ ਪਈ ਹੁੰਦੀ ਹੈ, ਲੇਕਿਨ ਜਦੋਂ ਟ੍ਰੈਫਿਕ ਦਾ ਰਸ਼ ਬਣ ਜੇ ਉਦੋਂ ਇਹ ਚੀਜ਼ ਹੋ ਸਕਦੀ ਹੈ ਖੱਬੇ ਨਾਲੋਂ ਸੱਜੇ ਵਿੱਚ ਤੇਜ਼ ਵੀ ਚੱਲ ਸਕਦੀਆਂ ਨੇ। ਠੀਕ ਹੈ, ਵੇਰੋ 16 ਨੰਬਰ, il conducente che intende immettersi, ਜਿਹੜਾ ਡਰਾਈਵਰ ਐਂਟਰ ਹੋਣਾ ਚਾਹੁੰਦਾ ਹੈ nel flusso della circolazione, ਟ੍ਰੈਫਿਕ ਦੇ ਚੱਲਣੇ ਦੇ ਵਿੱਚ, può evitare di azionare indicatore di direzione, ਕਹਿੰਦਾ ਡਾਇਰੈਕਸ਼ਨ ਵਾਲਾ ਇਸ਼ਾਰਾ ਆਨ ਕਰਨੇ ਤੋਂ ਬਚ ਸਕਦਾ, ਮਤਲਬ ਇਸ਼ਾਰਾ ਨਾ ਲਾਵਿਓ, se non sopraggiungono altri veicoli, ਜੇ ਦੂਸਰੀਆਂ ਗੱਡੀਆਂ ਨਹੀਂ ਆਉਂਦੀਆਂ ਪਈਆਂ ਤੇ ਫਾਲਸੋ ਜੀ। ਬੇਸ਼ੱਕ ਸੜਕ ਖਾਲੀ ਹੋਵੇ, ਅਸਾਂ ਸੜਕ ਦੇ ਵਿੱਚ ਐਂਟਰ ਹੋਣਾ ਜਾਂ ਨਿਕਲਣਾ ਇਸ਼ਾਰਾ ਲਾ ਕਰਨਾ, ਠੀਕ ਹੈ। 17 ਨੰਬਰ, per una ciclista, ਕਹਿੰਦਾ ਸਾਈਕਲ ਵਾਲੇ ਦੇ ਲਈ che si accinde, ਜਿਹੜਾ ਬਿਲਕੁਲ ਰੈਡੀ ਹੈ, ਤਿਆਰ ਹੈ ad effettuare una manovra ਕਰਨੇ ਵਾਸਤੇ, ਇਹ molto difficile, ਕਹਿੰਦਾ ਬੜਾ ਮੁਸ਼ਕਿਲ ਹੋਵੇਗਾ valutare, ਅੰਦਾਜ਼ਾ ਲਾਣਾ, la velocità di avvicinamento, ਜਿਹੜੀ ਨਜ਼ਦੀਕ ਆਉਣ ਦੀ ਸਪੀਡ ਹੈ dei veicoli a motore, ਇੰਜਨ ਵਾਲੀ ਗੱਡੀ ਦੀ, presente nel traffico, ਜਿਹੜੀ ਟ੍ਰੈਫਿਕ ਦੇ ਵਿੱਚ ਮੌਜੂਦ ਹੈ। ਵੇਰੋ ਜੀ, ਅੱਛਾ ਜੀ, ਇੱਕ ਵਾਰੀ ਮੈਂ ਪੂਰੇ ਟ੍ਰਾਂਸਲੇਸ਼ਨ ਕਰ ਛੱਡਣਾ ਕਿ ਕਹਿੰਦਾ ਜਿਹੜਾ ਸਾਈਕਲ ਵਾਲਾ ਹੈ ਉਹ ਬਿਲਕੁਲ ਤਿਆਰ ਹੈ ਮਨੋਵਰਾ ਕਰਨ, ਮਨੋਵਰਾ ਕੀ ਮਤਲਬ ਸੜਕ ਕ੍ਰਾਸ ਕਰਨੇ ਵਾਸਤੇ ਸਮਝ ਲਓ, ਕਹਿੰਦਾ ਉਹਦੇ ਵਾਸਤੇ ਬੜਾ ਮੁਸ਼ਕਿਲ ਹੋਵੇਗਾ, ਉਹ ਜਿਹੜੀ ਗੱਡੀ ਆਉਂਦੀ ਹੈ ਪਈ ਉਹਦੀ ਸਪੀਡ ਦਾ ਅੰਦਾਜ਼ਾ ਲਾਣਾ ਬੜਾ ਮੁਸ਼ਕਿਲ ਹੋਵੇਗਾ। ਠੀਕ ਹੈ ਜੀ, ਵੇਰੋ। ਅੱਛਾ, ਇੱਕ ਚੀਜ਼ ਨੋਟ ਕਰਨੀ ਹੈ, ਜਦੋਂ ਕभी ਕੋਈ molto difficile ਹੋਵੇ, ਬੜਾ ਮੁਸ਼ਕਿਲ ਅੰਦਾਜ਼ਾ ਲਾਣਾ, ਤੇ ਇਹ ਵੇਰੋ, ਅਗਰ ਕਵੇ ਕਿ molto facile valutare, ਬੜਾ ਆਸਾਨ ਹੈ ਅੰਦਾਜ਼ਾ ਲਾਣਾ, ਇਹ ਫਾਲਸੋ। ਠੀਕ ਹੈ। 18 ਨੰਬਰ, ਇਹ vietato utilizzare un autoveicolo, ਕਹਿੰਦਾ ਗੱਡੀ ਇਸਤੇਮਾਲ ਕਰਨਾ ਮਨਾ ਹੈ sulle strade pubbliche, ਪਬਲਿਕ ਸੜਕਾਂ ਦੇ ਉੱਤੇ, quando la carta di circolazione è intestata a persona diversa, ਜਦੋਂ ਕਹਿੰਦਾ carta di circolazione ਕਿਸੇ ਹੋਰ ਬੰਦੇ ਦੇ ਨਾਂ ਹੈ dal conducente, ਡਰਾਈਵਰ ਦੇ ਨਾਲੋਂ, ਮਤਲਬ ਜਿਹੜੀ ਗੱਡੀ ਬੰਦਾ ਚਲਾ ਰਿਹਾ ਹੈ ਉਹ ਉਹਦੇ ਨਾਂ ਨਹੀਂ ਕਿਸੇ ਹੋਰ ਦੇ ਨਾਂ ਹੈ, ਤੇ ਕਹਿੰਦਾ ਉਹ ਗੱਡੀ ਸੜਕ ਦੇ ਉੱਤੇ ਚਲਾਣਾ ਮਨਾ ਹੈ, ਫਾਲਸੋ ਜੀ। 19 ਨੰਬਰ, la polizza assicurativa, ਕਹਿੰਦਾ ਇੰਸ਼ੋਰੈਂਸ ਦੀ ਉਹ ਪਾਲਿਸੀ contro il rischio di furto, ਜਿਹੜੀ ਚੋਰੀ ਵਾਲੀ ਹੁੰਦੀ ਹੈ, ਉਹ incendio ਜਾਂ ਅੱਗ ਵਾਲੀ ਹੁੰਦੀ ਹੈ, garantisce una rendita vitalizia al proprietario del veicolo, ਕਹਿੰਦਾ ਇਹ ਜਿਹੜੀ ਹੁੰਦੀ ਹੈ ਇਹ ਗੱਡੀ ਦੇ ਮਾਲਕ ਵਾਸਤੇ ਪੂਰੀ ਜ਼ਿੰਦਗੀ ਵਾਸਤੇ ਇਹ ਚੀਜ਼ ਹੁੰਦੀ ਹੈ। nel caso in cui venga rubato, ਉਹ ਸੂਰਜ ਜਦੋਂ ਗੱਡੀ ਚੋਰੀ ਹੋ ਜਾਏ, ਉਹ prenda fuoco, ਜਾਂ ਉਹਨੂੰ ਅੱਗ ਲੱਗ ਜਾਏ, ਤੇ ਫਾਲਸੋ ਮਤਲਬ ਉਹਦੇ ਕਹਿਣ ਦਾ ਇਹ ਤੁਸੀਂ ਅਗਰ ਇਹ ਇੰਸ਼ੋਰੈਂਸ ਕਰਵਾਈ ਹੈ ਜਿਹੜੀ ਚੋਰੀ ਵਾਲੀ ਜਾਂ ਅੱਗ ਵਾਲੀ ਹੁੰਦੀ ਹੈ, ਤੇ ਅਗਰ ਉਸ ਬੰਦੇ ਦੀ ਗੱਡੀ ਚੋਰੀ ਹੋ ਜਾਂਦੀ ਹੈ ਜਾਂ ਉਹਨੂੰ ਅੱਗ ਲੱਗ ਜਾਂਦੀ ਹੈ, ਤੇ ਇਹ ਰਹਿੰਦੀਤਾ ਵਿਟਾਲੀਜ਼ੀਆ, ਮਤਲਬ ਪੂਰੀ ਉਮਰ ਵਾਸਤੇ ਹੋਈ, ਸਾਰੀ ਉਮਰ ਇਹਨੂੰ ਪੈਸੇ ਲੱਭਦੇ ਰਹਿੰਦੇ, ਫਾਲਸੋ ਜੀ। ਅੱਛਾ ਜੀ, ਇਹ ਹੀ ਸੱਚ ਇਹਨਾਂ ਦੀ ਗਲਤੀ ਹੋਈ ਹੈ, ਇਹਨਾਂ ਵੇਰੋ ਕੀਤੇ ਆ ਔਰ ਸਵਾਲ ਫਾਲਸੋ ਹੈ। 20 ਨੰਬਰ ਜੀ, ਅੱਛਾ ਜੀ, ਇਹ ਉਹ ਹੀ ਨਿਸ਼ਾਨ ਨੇ ਜਿਹੜੇ ਮੈਂ ਬਾਰ-ਬਾਰ ਆਖਣਾ ਕਿ ਇਹ 2 ਪੇਜ, ਉਹ 5 ਪੇਜ ਨੇ ਟੋਟਲ, ਇੱਕ ਉਹ ਗੋਲ ਨਿਸ਼ਾਨ ਹੁੰਦਾ ਹੈ ਤੇ ਇੱਕ ਹੈ, ਇਹ ਦੋਵੇਂ ਇੱਕ ਹੀ ਟੌਪਿਕ ਇਹਨਾਂ ਦਾ, ਇਹਦੇ ਵਿੱਚੋਂ ਸਵਾਲ ਆਉਂਦੇ ਹੀ ਹੁੰਦੇ ਨੇ, ਪੈੜੇ 5 ਪੇਜ ਨੇ, ਕਿਸੇ ਸਕੇ ਦੇ ਵਿੱਚ 2 ਸਵਾਲ ਆ ਜਾਂਦੇ ਨੇ, ਕਿਸੇ ਵਿੱਚ 1 ਆ ਜਾਂਦਾ, ਲੇਕਿਨ ਹਰ ਸਕੇ ਦੇ ਵਿੱਚ ਲਾਜ਼ਮੀ ਆਉਂਦਾ ਹੈ ਪਿਆ। ਠੀਕ ਹੈ। 20 ਨੰਬਰ, in presenza del segnale del figurato, ਇਸ ਨਿਸ਼ਾਨ ਦੀ ਮੌਜੂਦਗੀ ਵਿੱਚ si deve usare prudenza, ਕਹਿੰਦਾ ਇਹਤਿਆਤ ਇਸਤੇਮਾਲ ਕਰਨੀ ਜੇ nella strettoia, ਇਸ ਤੰਗ ਰਸਤੇ ਦੇ ਵਿੱਚ, perché la circolazione, ਜਿਹੜਾ ਚੱਲਣਾ ਵੇ si svolge, ਇਹ ਜਾਰੀ ਹੋ ਗਿਆ, ਸ਼ੁਰੂ ਹੋ ਗਿਆ, a doppio senso circolazione, doppio senso ਮਤਲਬ ਦੋਨਾਂ ਤਰਫ, ਫਾਲਸੋ ਜੀ, ਇਹ ਨਾ ਸ਼ੁਰੂ ਹੋਇਆ ਨਾ ਖਤਮ ਹੋਇਆ, ਸਿਰਫ ਇੱਕ ਸਾਈਡ ਬੰਦ ਹੋਈ ਹੈ, ਕੋਈ ਕੰਮ ਚੱਲ ਰਿਹਾ ਹੋਣਾ। ਠੀਕ ਹੈ। 21 ਨੰਬਰ ਜੀ, ਨਿਸ਼ਾਨ ਤੁਸੀਂ ਵੇਖ ਲਿਆ ਕੀ ਮਤਲਬ ਹੈ, ਸੜਕ ਉੱਤੇ ਕੰਮ ਚੱਲ ਰਿਹਾ। Il segnale raffigurato previsa, ਨਿਸ਼ਾਨ ਦੱਸ ਰਿਹਾ un senso unico alternato e senso unico, ਫਾਲਸੋ। 22 ਨੰਬਰ, sulla distanza di sicurezza, ਕਹਿੰਦਾ ਹਿਫਾਜ਼ਤੀ ਫਾਸਲੇ ਦੇ ਉੱਤੇ influisce, ਅਸਰ ਪੈਂਦਾ, ਫਰਕ ਪੈਂਦਾ, il carico trasportato dal veicolo, ਗੱਡੀ ਦੇ ਉੱਤੇ ਸਮਾਨ ਲੈ ਕੇ ਜਾ ਰਹੇ ਹੋ, ਕਹਿੰਦਾ ਇਹਦਾ ਫਰਕ ਪੈਂਦਾ distanza di sicurezza ਉੱਤੇ। ਵੇਰੋ ਜੀ, ਇਸ ਚੀਜ਼ ਦਾ ਫਰਕ ਪੈਂਦਾ, ਗੱਡੀ ਦੇ ਜਿੰਨਾ ਲੋਡ ਹੋਵੇਗਾ ਤੁਹਾਨੂੰ ਉਸ ਹਿਸਾਬ ਨਾਲ distanza di sicurezza ਰੱਖਣਾ ਪੈਣਾ, ਕਿਉਂਕਿ ਗੱਡੀ ਉੱਤੇ ਵਜ਼ਨ ਹੋਵੇ ਤੇ ਗੱਡੀ ਜਲਦੀ ਨਹੀਂ ਖਲੋਂਦੀ, ਇਤਨੀ ਜਲਦੀ ਬ੍ਰੇਕ ਨਹੀਂ ਲੱਗਦੀ। 23 ਨੰਬਰ, nella fase di sorpasso, ਕਹਿੰਦਾ ਓਵਰਟੇਕ ਦੇ ਦੌਰਾਨ il conducente è tenuto, ਡਰਾਈਵਰ ਪਾਬੰਦ ਹੈ, a segnalare continuamente, ਲਗਾਤਾਰ ਉਹ ਨਿਸ਼ਾਨਦੇਹੀ ਕਰੇ, segnalare ਕਰੇ, ਕਿਸ ਤਰ੍ਹਾਂ ਕਰੇ,
con avvisatore acustico ਹਾਰਨ ਵਜਾ ਕੇ effettuazione della manovra ਜਦੋਂ ਮਨੋਵਰਾ ਕਰਦਾ ਪਿਆ ਮਤਲਬ ਜਦੋਂ ਓਵਰਟੇਕ ਕਰਦਾ ਪਿਆ ਕਹਿੰਦਾ ਲਗਾਤਾਰ ਹਾਰਨ ਵਜਾ ਕੇ ਅਵਿਜ਼ਾਰੇ ਕਰੇ ਫਾਲਸੋ ਜੀ 24 ਨੰਬਰ ਜੀ ਇਹ ਜੋ ਨਿਸ਼ਾਨ ਆ ਗਿਆ ਜਿਹੜਾ ਉੱਤੇ ਵੀ ਆਇਆ ਸੀ ਇਹਦੀ ਦੂਸਰੀ ਸਾਈਡ ਹੈ ਮਤਲਬ ਇਹ ਜਿਹੜੇ ਦੋ ਨਿਸ਼ਾਨ ਨੇ ਇਹਨਾਂ ਵਿੱਚੋਂ ਸਵਾਲ ਆਉਂਦੇ ਹੀ ਆਉਂਦੇ ਨੇ ਪਏ ਠੀਕ ਹੈ ਹੁਣ ਐਸਕੇ ਦੇ ਵਿੱਚ ਦੋ ਸਵਾਲ ਆ ਗਏ ਨੇ ਤੇ In presenza del segnale raffigurato ਇਸ ਨਿਸ਼ਾਨ ਦੀ ਮੌਜੂਦਗੀ ਦੇ ਵਿੱਚ ਇਹ del semaforo a tre luci ਕਹਿੰਦਾ ਇਸ਼ਾਰਾ ਤਿੰਨਾਂ ਲਾਈਟਾਂ ਵਾਲਾ dobbiamo dare la precedenza ਅਸਾਂ ਹੱਕ ਦੇਣਾ ਹੈ se il semaforo è spento ਅਗਰ ਇਸ਼ਾਰਾ ਬੰਦ ਹੈ ਤੇ ਵੇਰੋ ਜੇ ਅਗਰ ਇਸ਼ਾਰਾ ਬੰਦ ਹੈ ਤੇ ਅਸਾਂ ਪਹਿਲ ਦੇਣੀ ਹੈ ਕਿਉਂ ਅਗਰ ਇਸ਼ਾਰਾ ਬੰਦ ਹੈ ਤੇ ਫਿਰ ਇਹ ਨਿਸ਼ਾਨ ਵੈਲਿਡ ਹੋਵੇਗਾ ਤੇ ਇਸ ਨਿਸ਼ਾਨ ਦਾ ਕੀ ਮਤਲਬ ਹੈ ਅਸਾਂ ਪਹਿਲ ਦੇਣੀ ਹੈ ਠੀਕ ਹੈ ਕਿਉਂਕਿ ਸੱਜੀ ਸਾਈਡ ਤੇ ਜਿਹੜੀ ਹੈ ਸਾਡੀ ਹੈ ਔਰ ਇਹ ਰੋਸੋ ਹੋਈ ਇਹਦਾ ਮਤਲਬ ਸਾਡੀ ਸਾਈਡ ਬੰਦ ਹੈ ਦੂਸਰਿਆਂ ਦੀ ਪਹਿਲ ਬਣਦੀ ਹੈ ਸਾਹਮਣੇ ਤੋਂ ਆਉਣ ਵਾਲਿਆਂ ਨੂੰ ਠੀਕ ਹੈ ਅੱਛਾ ਜੀ ਉੱਤੇ ਦੂਸਰਾ ਨਿਸ਼ਾਨ ਵੇਖ ਲੈਂਦੇ ਆ 20 ਨੰਬਰ ਜਿਹੜਾ ਇਹਦੇ 'ਚ ਵੇਖੋ ਆਪਣੇ ਆਪ ਨੂੰ ਦੱਸਿਆ ਕਿ ਹਮੇਸ਼ਾ ਸੱਜੀ ਸਾਈਡ ਹੈ ਇਹ ਹੁਣ ਉਹ ਜਿਹੜਾ ਪਿੱਛੇ ਨਿਸ਼ਾਨ ਪੜਿਆ ਉਹਦੀ ਦੂਸਰੀ ਸਾਈਡ ਤੇ ਆਵੇ ਇੱਥੇ ਹੁਣ ਵੇਖੋ ਸਾਡੀ ਸਾਈਡ ਸਹੀ ਹੈ ਦੂਸਰਿਆਂ ਦੀ ਸਾਈਡ ਰੋਸੋ ਹੈ ਇੱਥੇ ਹੁਣ ਸਾਡੀ ਪਹਿਲ ਬਣਦੀ ਹੈ ਇਸ ਨਿਸ਼ਾਨ ਦੇ ਮੁਤਾਬਕ ਠੀਕ ਹੈ ਅਗਰ ਤੇ ਇਸ਼ਾਰਾ ਹੈ ਫਿਰ ਉਹਦੇ ਹਿਸਾਬ ਨਾਲ ਅਗਰ ਇਸ਼ਾਰਾ ਬੰਦ ਹੈ ਜਾਂ ਜਾਲੋ ਲਾਈਟ ਲੰਪੇ ਜਾਂਦੇ ਵੇ ਫਿਰ ਵੀ ਇਹ ਨਿਸ਼ਾਨ ਵੈਲਿਡ ਹੋਵੇਗਾ ਤੇ ਨਿਸ਼ਾਨ ਦੇ ਹਿਸਾਬ ਨਾਲ ਸਾਡੀ ਪਹਿਲ ਹੈ ਠੀਕ ਹੈ 5 ਨੰਬਰ ਜੀ il segnale raffigurato è posto ਨਿਸ਼ਾਨ ਲੱਗੇ ਹੈ in corrispondenza ਸਾਹਮਣੇ di un ospedale hospital ਦੇ ਵੇਰੋ 26 la distanza minima di sicurezza ਕਹਿੰਦਾ ਘੱਟੋ ਘੱਟ ਫਾਸਲਾ ਹੈ se si viaggia a 100 km all'ora ਅਗਰ ਤੁਸੀਂ 100 ਦੀ ਸਪੀਡ ਤੇ ਚੱਲਦੇ ਹੋ ਪਏ deve essere circa 28 ਮੀਟਰ ਫਿਰ ਕਹਿੰਦਾ ਤਕਰੀਬਨ ਤੁਹਾਡਾ 28 ਮੀਟਰ ਫਾਸਲਾ ਹੋਣਾ ਚਾਹੀਦਾ ਵੇਰੋ ਜੀ ਅੱਗੇ ਵੀ ਬੜੀ ਵਾਰ ਦੱਸਿਆ ਹੈ ਜਿਹੜੀ ਸਪੀਡ ਹੋਵੇ ਦੀ ਉਹਦੇ ਨਾਲ 0 ਖਤਮ ਕਰਨੀ ਹੁਣ 100 ਸਪੀਡ ਹੈ 0 ਖਤਮ ਕਰੋ ਕਿੰਨਾ ਰਹਿ ਗਿਆ 10 ਨੂੰ 3 ਨਾਲ ਜ਼ਰਬ ਦੇਣਾ 10 20 ਤੇ 30 50 ਤੱਕ ਸਪੀਡ ਹੋਵੇ ਇੱਕ ਹਿੱਸੇ ਦਾ ਫਰਕ ਪੈ ਜਾਵੇ ਓਕੇ ਠੀਕ ਹੈ 100 ਤੱਕ ਸਪੀਡ ਹੈ ਦੋ ਹਿੱਸਿਆਂ ਦਾ ਫਰਕ ਪੈ ਜਾਵੇ ਫਿਰ ਵੀ ਠੀਕ ਹੈ ਹੁਣ ਵੇਖੋ 10 ਨੂੰ 3 ਨਾਲ ਜ਼ਰਬ ਦੀ 30 ਹੁੰਦਾ ਹੈ ਇੱਥੇ 28 ਲਿਖਿਆ ਨੇ ਦੋ ਹਿੱਸਿਆਂ ਦਾ ਫਰਕ ਹੈ ਓਕੇ ਵੇ ਵੇਰੋ ਹੈ ਅਗਰ ਸਪੀਡ 100 ਤੋਂ 150 ਦੇ ਵਿੱਚ ਹੋਵੇ ਤਿੰਨਾਂ ਹਿੱਸਿਆਂ ਦਾ ਫਰਕ ਪੈ ਜਾਏ ਫਿਰ ਵੀ ਵੇਰੋ ਹੈ ਠੀਕ ਹੈ 27 ਜੀ nella situazione rappresentata in figura ਜਿਹੜੀ ਸਿਚੁਏਸ਼ਨ ਤਸਵੀਰ ਦਿਖਾਈ ਗਈ ਹੈ il veicolo M ਕਹਿੰਦਾ ਜਿਹੜੀ M ਗੱਡੀ ਹੈ deve attendere ਇਸ ਇੰਤਜ਼ਾਰ ਕਰਨਾ ਹੈ il transito del veicolo O ਗੱਡੀ ਦੇ ਚੱਲਣੇ ਦਾ ਵੇਰੋ ਜੀ M ਗੱਡੀ O ਗੱਡੀ ਦੇ ਚੱਲਣੇ ਦਾ ਇੰਤਜ਼ਾਰ ਕਰੇਗੀ 28 ਅੱਛਾ ਜੀ ਮੈਂ ਪਹਿਲਾਂ ਹੀ ਦੱਸ ਦੇਣਾ 28 ਨੰਬਰ ਤੇ ਵੱਡੀ ਗੱਡੀ ਦੀ ਗੱਲ ਕਰਨ ਲੱਗਾ ਜਿਹੜੀਆਂ ਉੱਚੀਆਂ ਹੁੰਦੀਆਂ ਨੇ ਜਾਂ ਟਰੱਕ ਸਮਝ ਲਓ ਜਾਂ ਫੋਰ ਇਸ ਤਰ੍ਹਾਂ ਦਾ ਜਿਹੜੀ SUV ਗੱਡੀ ਹੈ ਉਹਦੀ ਗੱਲ ਕਰਨ ਲੱਗਾ ਜਦੋਂ ਬੱਚੇ ਗੁਜ਼ਰਦੇ ਨੇ ਪਏ ਹੋ ਸਕਦਾ ਹੈ ਬੱਚੇ ਬਿਲਕੁਲ ਅਗਲੀ ਸਾਈਡ ਤੋਂ ਗੁਜ਼ਰਦੇ ਨੇ ਪਏ ਟਰੱਕ ਹੋ ਗਿਆ ਜਾਂ ਫੋਰ ਇਸ ਤਰ੍ਹਾਂ ਦਾ ਜਿਹੜੀ ਗੱਡੀ ਹੈ SUV ਗੱਡੀ ਹੈ ਉਹਦੇ ਬਿਲਕੁਲ ਨਾਲੋਂ ਦੀ ਗੁਜ਼ਰਦੇ ਨੇ ਪਏ ਹੋ ਸਕਦਾ ਉਹ ਡਰਾਈਵਰ ਨੂੰ ਨਜ਼ਰ ਨਾ ਆਉਣ ਉਹਦੀ ਵਜ੍ਹਾ ਇਸ ਗੱਡੀ ਦਾ ਸਾਈਜ਼ ਹੈ ਕਿਉਂਕਿ ਜ਼ਿਆਦਾ ਉੱਚੀ ਹੁੰਦੀ ਹੈ ਠੀਕ ਹੈ ਹੁਣ ਕੁਝ ਬੰਦੇ ਨੇ ਵਿੱਚੋਂ ਗੱਲਾਂ ਕੱਢਣ ਲੱਗ ਪੈਂਦੇ ਨੇ ਕਿ ਕਿਉਂ ਨਹੀਂ ਨਜ਼ਰ ਆਉਂਦਾ ਭਾਈ ਜਾਨ ਜਿਸ ਤਰ੍ਹਾਂ ਥਿਊਰੀ ਆਖਦਾ ਪਿਆ ਅਸਾਂ ਉਸ ਤਰ੍ਹਾਂ ਕਰਨਾ ਹੈ ਉਸ ਤਰ੍ਹਾਂ ਪੜ੍ਹਨਾ ਹੈ ਠੀਕ ਹੈ ਨਜ਼ਰ ਆ ਜਾਂਦਾ ਲੇਕਿਨ ਜਿਸ ਤਰ੍ਹਾਂ ਉਹ ਪਿਆਦ ਹੈ ਅਸਾਂ ਉਹਦੀ ਮੰਨਣੀ ਹੈ ਜਿੰਨਾ ਚਿਰ ਸਾਡੇ ਕੋਲ ਲਾਇਸੈਂਸ ਨਹੀਂ ਠੀਕ ਹੈ I pedoni a soprattutto bambini ਕਹਿੰਦਾ ਪੈਦਲ ਖਾਸ ਤੌਰ ਤੇ ਬੱਚੇ rischiano ਕਹਿੰਦਾ rischie di rimanere fuori dal campo visivo ਕਹਿੰਦਾ fuori dal campo visivo ਮਤਲਬ ਨਜ਼ਰ ਤੋਂ ਬਾਹਰ ਰਹਿਣੇ ਦਾ ਰਿਸਕ ਹੈ ਮਤਲਬ ਨਜ਼ਰ ਨਾ ਆਉਣ dal conducente ਡਰਾਈਵਰ ਨੂੰ di un veicolo fuori strada ਜਿਹੜੀ ਫੋਰੀ ਤਰ੍ਹਾਂ ਦਾ ਗੱਡੀ ਦਾ ਡਰਾਈਵਰ ਹੈ ਕਹਿੰਦਾ ਹੋ ਸਕਦਾ ਬੱਚੇ ਨੂੰ ਨਜ਼ਰ ਨਾ ਆਉਣ ਇਸ ਚੀਜ਼ ਦਾ ਰਿਸਕ ਹੈ a causa ਕਹਿੰਦਾ ਇਹਦੀ ਵਜ੍ਹਾ ਕੀ ਹੈ ਕਿਉਂ ਨਜ਼ਰ ਨਾ ਆਉਣ delle dimensioni del mezzo ਇਸ ਗੱਡੀ ਦਾ ਸਾਈਜ਼ ਕਹਿੰਦਾ ਇਹ ਵਜ੍ਹਾ ਵੇਰੋ 29 ਨੰਬਰ i tamponamenti stradali avvengono ਕਹਿੰਦਾ ਜਿਹੜੀ ਸੜਕ ਤੇ ਟੈਂਪੋਰਾਮੈਂਟ ਹੁੰਦੀਆਂ ਨੇ ਟੱਕਰ ਹੁੰਦੇ ਨੇ ਐਕਸੀਡੈਂਟ ਹੁੰਦੇ ਨੇ ਪ੍ਰਿੰਸੀਪਲmente per la forte velocità ਕਹਿੰਦਾ ਜ਼ਿਆਦਾ ਸਪੀਡ ਵਾਸਤੇ ਹੁੰਦੇ ਨੇ ਵੇਰੋ 3 ਨੰਬਰ per diminuire il rumore ਕਹਿੰਦਾ ਸ਼ੋਰ ਨੂੰ ਘੱਟ ਕਰਨੇ ਵਾਸਤੇ è necessario ਜ਼ਰੂਰੀ ਹੈ fare sostituire la marmita rovinata ਜਿਹੜਾ ਸਲੈਂਸਰ ਟੁੱਟਿਆ ਕਹਿੰਦਾ ਉਹਨੂੰ ਚੇਂਜ ਕਰਨਾ ਜ਼ਰੂਰੀ ਹੈ ਸ਼ੋਰ ਘੱਟ ਕਰਨੇ ਵਾਸਤੇ con una approvata ਜਿਹੜਾ approvata ਹੈ ਮਨਜ਼ੂਰ ਸ਼ੁਦਾ ਹੈ ਪਾਸ ਹੋਇਆ per quel tipo di veicolo ਉਸ ਗੱਡੀ ਵਾਸਤੇ ਵੇਰੋ ਠੀਕ ਹੈ ਜੀ ਵੀਡੀਓ ਕਾਫੀ ਲੰਬੀ ਹੋ ਗਈ ਹੈ ਤੇ ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵੀਡੀਓ ਤੇ